वाहिगुरू जी का खालसा वाहिगुरू जी की फतेह। मैं अमरवीर सिंह अज के प्रोग्राम आप सब दर्शकों का स्वागत करदा। व्यूअर्स, 26 जनवरी 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਭਾਰਤ ਭਰ ਵਿੱਚ ਜਿੱਥੇ ਇਸ ਦਿਨ ਨੂੰ ਮੁੱਖ ਰੱਖਦਿਆਂ 26 ਜਨਵਰੀ ਨੂੰ ਸਾਰੇ ਭਾਰਤ ਵਿੱਚ ਜਸ਼ਨ ਮਨਾਏ ਜਾ ਰਹੇ ਨੇ, ਉੱਥੇ ਹੀ ਪੰਜਾਬ ਅਤੇ ਪੰਜਾਬ ਤੋਂ ਬਾਹਰ ਵਸਦੀ ਸਿੱਖ ਕੌਮ ਵੱਲੋਂ ਇਸ ਦਿਨ ਦੀ ਵਿਰੋਧਤਾ ਕੀਤੀ ਜਾ ਰਹੀ ਹੈ। ਅੱਜ ਅੰਮ੍ਰਿਤਸਰ ਵਿਖੇ ਵੀ ਦਲ ਖਾਲਸਾ ਜਥੇਬੰਦੀ ਵੱਲੋਂ ਇੱਕ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਸੰਵਿਧਾਨ, ਚੋਣ ਪ੍ਰਣਾਲੀ ਅਤੇ ਸਵੈ ਨਿਰਣੇ ਦੇ ਹੱਕ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ। ਦਲ ਖਾਲਸਾ ਜਥੇਬੰਦੀ ਵੱਲੋਂ ਵੀ 26 ਤਰੀਕ ਨੂੰ ਜਿਹੜਾ ਸੰਵਿਧਾਨ ਦੇ ਸੰਬੰਧੀ ਜਸ਼ਨ ਮਨਾਏ ਜਾ ਰਹੇ ਨੇ ਭਾਰਤ ਦੇ ਵਿੱਚ, ਉਹਨਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ। ਸੋ ਇਹ ਜਿਹੜੀ ਕਾਨਫਰੰਸ ਹੋਈ ਹੈ, ਇਸ ਹਵਾਲੇ ਦੇ ਨਾਲ ਵਧੇਰੇ ਜਾਣਕਾਰੀ ਲਈ ਅਤੇ ਕੁਝ ਹੋਰ ਸਵਾਲਾਂ ਦੇ ਨਾਲ ਅਸੀਂ ਦਲ ਖਾਲਸਾ ਦੇ ਸੀਨੀਅਰ ਲੀਡਰ ਅਤੇ ਦਲ ਖਾਲਸਾ ਜਥੇਬੰਦੀ ਦੇ ਸਾਬਕਾ ਪ੍ਰਧਾਨ ਸਰਦਾਰ ਹਰਚਰਨਜੀਤ ਸਿੰਘ ਧਾਮੀ ਨਾਲ ਅੱਜ ਦੀ ਜਿਹੜੀ ਵਿਚਾਰ ਚਰਚਾ ਹੈਗੀ ਹੈ ਉਹਦੀ ਸ਼ੁਰੂਆਤ ਕਰਦੇ ਹਾਂ, ਜੋ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਹਾਂਜੀ ਧਾਮੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਧਾਮੀ ਸਾਹਿਬ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਸ਼ੋਅ ਦੇ ਵਿੱਚ। ਧਾਮੀ ਸਾਹਿਬ, ਜੇ ਅਸੀਂ ਅੱਜ ਦੀ ਵਿਚਾਰ ਚਰਚਾ ਦੀ ਉਹਦੀ ਸ਼ੁਰੂਆਤ ਪਹਿਲਾਂ ਇੱਕ ਨੁਕਤੇ ਤੋਂ ਕਰਦੇ ਹਾਂ, ਜਿਹੜਾ ਤੁਸੀਂ 3 ਨੁਕਤਿਆਂ ਦੇ ਉੱਪਰ ਜਿਹੜੀ ਕਾਨਫਰੰਸ ਸੀਗੀ ਉਹਦਾ ਬੇਸ ਸੀਗਾ। ਸੋ ਸਾਰਿਆਂ ਤੋਂ ਪਹਿਲਾਂ ਮੈਂ ਸੰਵਿਧਾਨ ਦੇ ਹਵਾਲੇ ਨਾਲ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਓਵਰਆਲ ਜਿਹੜਾ ਮਾਹੌਲ ਸੀਗਾ ਕਾਨਫਰੰਸ ਦਾ ਉਹ ਕਿਵੇਂ ਦਾ ਸੀ, ਅਤੇ ਜਿਹੜਾ ਸੰਵਿਧਾਨ ਦਾ ਨੁਕਤਾ ਹੈਗਾ ਉਸ ਹਵਾਲੇ ਨਾਲ ਕੀ ਵਿਚਾਰ ਚਰਚਾ ਕੀਤੀ ਗਈ ਹੈ ਅਤੇ ਕੀ ਸਿੱਟਾ ਕੱਢਿਆ ਗਿਆ, ਕੀ ਮਤਾ ਕੀ ਪਾਸ ਕੀਤਾ ਗਿਆ ਉੱਥੇ? ਦੇਖੋ, ਇਹ ਕੋਈ ਜਿਸ ਤਰ੍ਹਾਂ ਕੱਲ੍ਹ ਸਾਡਾ ਪ੍ਰੋਗਰਾਮ ਸੀ, ਇਹ ਕੋਈ ਸਾਡੇ ਦੂਸਰੇ ਪ੍ਰੋਗਰਾਮ ਜਾਂ ਜੋ ਵੀ ਸਾਡੀ ਚੱਲ ਰਹੀ ਉਹਦੇ ਨਾਲ ਕੋਈ ਨਿਖੇੜ ਕੇ ਨਹੀਂ ਸੀ। ਦਲ ਖਾਲਸਾ ਅਸੀਂ ਬਿਲਕੁਲ ਕਲੀਅਰ ਹੈ ਕਿ ਜਦੋਂ ਤੋਂ ਮੁਲਕ ਆਜ਼ਾਦ ਹੋਇਆ ਉਦੋਂ ਤੋਂ ਇਹਦੀ ਇੱਕ ਟਰਮ ਕੱਢ ਕੇ ਭਾਰਤੀ ਰਾਸ਼ਟਰਵਾਦ, ਜਦ ਕਿ ਇੰਡੀਅਨ ਸਬ ਕੰਟੀਨੈਂਟ ਹੈ, ਇੱਥੇ ਵੱਖ-ਵੱਖ ਕੌਮਾਂ ਆ, ਪਰ ਇੰਡੀਅਨ ਨੇਸ਼ਨ ਨਾਂ ਦੀ ਕੋਈ ਕੌਮ ਨਹੀਂ ਹੈ। ਸੋ ਇੱਕ ਇੰਡੀਅਨ ਨੈਸ਼ਨਲਿਜ਼ਮ ਦਾ ਇਹਨੀ ਟਰਮ ਕੱਢ ਕੇ ਇਸ ਸਿਸਟਮ ਰਾਹੀਂ ਜਿੰਨੀਆਂ ਘੱਟ ਗਿਣਤੀਆਂ ਆ ਉਹਨਾਂ ਨੂੰ ਆਪਣੇ ਵਿੱਚ ਜਜ਼ਬ ਕਰਨ ਦੀ ਪ੍ਰੋਸੈਸ ਆਰੰਭੀ ਹੋਈ ਹੈ। ਇਹ ਇੱਕ ਅਣਐਲਾਨੀ ਹਿੰਦੂ ਸਟੇਟ ਹੈ। ਸੋ ਸਾਡੇ ਸਾਰੇ ਅਸੀਂ ਇਸ ਉਹਨਾਂ ਦੀ ਜਿਹੜਾ ਢੋਂਗ ਹੈ ਉਹਨੂੰ ਸਮਝਦੇ ਹਾਂ, ਔਰ ਸਾਨੂੰ ਸਿੱਖ ਕੌਮ ਦੀ ਜਿਹੜੀ ਉਹਦਾ ਆਪਣਾ ਕਰੈਕਟਰ ਹੈ ਜਿਹਨੂੰ ਡਿਲਿਊਟ ਕੀਤਾ ਜਾ ਰਿਹਾ ਉਹਨੂੰ ਹਿੰਦੂ, ਜਿਸ ਤਰ੍ਹਾਂ ਕੌਨਸਟੀਟਿਊਸ਼ਨ ਦੀ ਤਾਂ ਅਸੀਂ ਗੱਲ ਕਰਦੇ ਹਾਂ, ਜੇਕਰ ਕੌਨਸਟੀਟਿਊਸ਼ਨ ਜੇ ਠੀਕ ਵੀ ਕਰਦੇ ਹਾਂ ਜਿਹੜੀ ਇਹਨਾਂ ਦੀ ਮਾਨਸਿਕਤਾ ਹੈ ਉਹਨੂੰ ਅਸੀਂ ਸਮਝਦੇ ਹਾਂ। ਸੋ ਸਾਡੇ ਸਾਰੇ ਯਤਨ ਹੁੰਦੇ ਆ ਕਿ ਜਿਹੜੀ ਸਿੱਖ ਨੇਸ਼ਨ ਹੈ ਉਹਨੂੰ ਇੰਡੀਅਨ ਨੇਸ਼ਨ ਤੋਂ ਤੋੜ ਵਿਛੋੜਾ ਕਰਕੇ ਆਪਣੇ ਆਪ ਨੂੰ ਦੁਨੀਆ ਦੇ ਵਿੱਚ ਇੱਕ ਸਿੱਖ ਨੇਸ਼ਨ ਵਜੋਂ ਐਸਟੈਬਲਿਸ਼ ਕਰਨਾ ਚਾਹੀਦਾ, ਤੇ ਆਪਣਾ ਜਿਹੜਾ ਪਾਤਸ਼ਾਹੀ ਦਾਵਾ ਹੈ ਜਿਹੜਾ ਸਾਨੂੰ ਗੁਰੂ ਮਹਾਰਾਜ ਨੇ ਦਿੱਤਾ ਹੋਇਆ, ਜੇ ਪਾਤਸ਼ਾਹੀ ਦਾਵਾ ਜਾਇ ਕੋ ਜਾਗਲੇ ਪਾਵਾ, ਪਾਤਸ਼ਾਹੀ ਛੋੜ ਕੇ ਲਹਿ ਨਵਾਬੀ, ਪਰਾਧੀਨ ਜਿਸ ਮਾਹੇ ਖਰਾਬੀ ਜਾਂ ਹਮ ਪਾਤਸ਼ਾਹੀ ਸਤਿਗੁਰ ਦੀ। ਸੋ ਉਹ ਜਿਹੜਾ ਪਾਤਸ਼ਾਹੀ ਦਾਅਵੇ ਨੂੰ ਦ੍ਰਿੜ ਕਰਨ ਲਈ ਔਰ ਇੰਡੀਅਨ ਨੈਸ਼ਨਲਿਜ਼ਮ ਨੂੰ ਦਾ ਜਿਹੜਾ ਢੋਂਗ ਹੈ ਜਿਹਦੇ ਹੇਠ ਇੱਕ ਸਾਰੇ ਨਾਲ ਹਿੰਦੂ ਬਣਾਇਆ ਜਾ ਰਿਹਾ ਹੈ, ਉਹ ਜਜ਼ਬ ਕੀਤਾ ਜਾ ਰਿਹਾ, ਉਹਨੂੰ ਐਕਸਪੋਜ਼ ਕਰਨ ਲਈ ਅਸੀਂ ਪ੍ਰੋਗਰਾਮ ਕਰਦੇ। ਇਹ ਜਿਹੜਾ ਕੱਲ੍ਹ ਦਾ ਸੀਗਾ ਸਾਡਾ 26 ਜਨਵਰੀ ਦਾ, ਇਹ ਜਦੋਂ ਕੌਨਸਟੀਟਿਊਸ਼ਨ ਬਣਿਆ ਹੀ ਹੈ ਉਹਦੇ ਤੇ ਜਿਸ ਤਰ੍ਹਾਂ ਪਹਿਲਾਂ ਇਹਨਾਂ ਦੇ ਵਾਅਦੇ, ਉਹ ਸਾਰਿਆਂ ਨੂੰ ਪਤਾ ਹੈ, ਸਾਡੇ ਅਕਾਲੀ ਵੀ ਵੋਟਾਂ ਦੇ ਦਿਨਾਂ 'ਚ ਬਹੁਤ ਦਿਖਾਉਂਦੇ ਆ ਕਿ ਸਾਡੇ ਨਾਲ ਧੋਖਾ ਹੋਇਆ, ਵਾਅਦੇ ਕੀਤੇ, ਉਹ ਬਿਲਕੁਲ ਠੀਕ ਹੈ, ਉਹਨੇ ਸਾਡੇ ਨਾਲ ਵਾਅਦੇ ਕੀਤੇ। ਸਾਡੇ ਲੀਡਰਸ ਨੂੰ ਇਹ ਸੀਗਾ ਕਿ ਉਹਦੇ ਵਿੱਚ ਜਿਹੜਾ ਸਾਨੂੰ ਜਿਸ ਤਰ੍ਹਾਂ ਉਹ ਵੱਖਰਾ ਖਿੱਤਾ ਮਿਲਣਾ, ਅਸੀਂ ਮਹਿਫੂਜ਼, ਸਾਡੀ ਜਿਹੜੀ ਆਈਡੈਂਟਿਟੀ ਆ, ਸਿੱਖ ਆਈਡੈਂਟਿਟੀ ਆ, ਉਹਦੇ ਅਨੁਸਾਰ ਅਸੀਂ ਜੀਵਨ ਜਿਉ ਸਕਾਂਗੇ। ਪਰ ਜਦੋਂ ਉਹ ਸਾਰਾ ਫੈਡਰਲ ਢਾਂਚੇ ਨੂੰ ਰੱਦ ਕਰਕੇ ਸਾਰੀਆਂ ਪਾਵਰ ਸੈਂਟਰਲਾਈਜ਼ ਕੀਤੀਆਂ, ਸਿੱਖਾਂ ਨੂੰ ਇੱਕ ਕੌਮ ਨਹੀਂ ਮੰਨਿਆ, ਤਾਂ ਉਸੇ ਦਿਨ ਤੋਂ ਹੀ ਸਿੱਖਾਂ ਨੇ, ਜਿਹੜੇ ਸਿੱਖ ਨਿਭਾਉਂਦੇ ਸੀਗੇ ਕੌਂਸਟੀਟਿਊਸ਼ਨ ਅਸੈਂਬਲੀ ਦੇ, ਇਹ ਪਹਿਲਾਂ ਪਤਾ ਹੈ ਸਾਰਿਆਂ ਨੂੰ, ਲੇਕਿਨ ਇਹ ਦੁਹਰਾਉਣੀਆਂ ਹੁੰਦੀਆਂ ਕਿ ਉਹਨਾਂ ਨੇ ਦਸਤਖਤ ਨਹੀਂ ਕੀਤੇ। ਔਰ ਅੱਜ ਤੋਂ ਲਗਾ ਲਓ ਕਿ 1975 ਦੇ ਵਿੱਚ ਭਾਈ ਗਜਿੰਦਰ ਸਿੰਘ ਹੁਣੀ ਜਦੋਂ ਲਿਖਦੇ ਆ 1973 ਦੇ ਵਿੱਚ
ਕਿ ਸੁਣਿਆ ਤੁਸੀਂ ਸੰਵਿਧਾਨ ਤੇ ਦਸਤਖਤ ਨਹੀਂ ਕੀਤੇ, ਪਤਾ ਨਹੀਂ ਇਹ 23 ਸਾਲ ਕਿਉਂ, ਉਦੋਂ ਦੀ ਮੈਂ ਗੱਲ ਕਰਦਾ ਕਿਵੇਂ ਲੰਘੇ, ਕਿਵੇਂ ਬੀਤੇ। ਤੇ ਅੱਗੇ ਉਹ ਵੀ ਲਿਖਦੇ ਆ ਕਿ ਇਸ ਦੇ ਬਾਵਜੂਦ ਅੱਜ ਤੁਸੀਂ ਜਸ਼ਨ ਮਨਾਓਗੇ, ਇਸ ਦੇ ਬਾਵਜੂਦ ਜੇ ਤੁਸੀਂ ਅੱਜ ਜਸ਼ਨ ਮਨਾਓਗੇ ਤਾਂ ਆਪਣੀ ਲਾਸ਼ ਨੂੰ ਆਪਣੇ ਹੀ ਹੱਥੀਂ ਲਾਂਬੂ ਲਾਓਗੇ। ਸੋ ਉਹ ਜਿਹੜੀ ਗੱਲ ਹੈ ਆਪਣੀ ਲਾਸ਼ ਨੂੰ ਇਹ ਲਾਂਬੂ ਲਾਉਣ ਵਾਲੀ ਗੱਲ ਹੈ। ਜਿਹੜਾ ਵੀ ਸਿੱਖ ਚਾਹੇ ਉਹ ਦਲ ਖਾਲਸਾ ਨਾਲ ਇੱਥੇ ਕੱਲ੍ਹ ਦੇ ਸਾਡੇ ਪ੍ਰੋਗਰਾਮ ਸ਼ਾਮਲ ਸੀ, ਜਾਂ ਉਹ ਘਰਾਂ 'ਚ ਬੈਠਾ ਹੈ ਜਾਂ ਵਿਦੇਸ਼ਾਂ 'ਚ ਕਿਤੇ ਵੀ ਬੈਠਾ ਹੈ, ਉਹ ਜੇ ਅਸੀਂ ਸਮਝਦੇ ਹਾਂ ਕਿ ਜੇ ਉਹ 26 ਜਨਵਰੀ ਦੇ ਜਸ਼ਨਾਂ ਵਿੱਚ ਸ਼ਾਮਲ ਹੁੰਦਾ ਤੇ ਉਹ ਬਹੁਤ ਉਹਦੀ ਇੱਕ ਭੁੱਲ ਹੈ। ਔਰ ਜਿਹੜਾ ਇਹ ਸਮਝਦਾ ਕਿ ਜਿਹੜੀ 26 ਜਨਵਰੀ ਹੈ ਇਹ ਸਿੱਖਾਂ ਦੇ ਜਜ਼ਬਾਤਾਂ ਦਾ ਕਤਲ ਹੈ, ਸਾਡੇ ਨਾਲ ਵਿਸ਼ਵਾਸਘਾਤ ਦਿਵਸ ਵਜੋਂ ਅਸੀਂ ਇਹਨੂੰ ਮਨਾਉਂਦੇ ਹਾਂ, ਉਹ ਕਿਤੇ ਵੀ ਬੈਠਾ ਹੈ, ਅਸੀਂ ਉਹਨੂੰ ਜੇ ਕਲੀਅਰ ਹੈ ਕਿ 26 ਜਨਵਰੀ ਜਾਂ 15 ਅਗਸਤ ਜਾਂ ਜਨ ਗਣ ਮਨ ਜਾਂ ਬੰਦੇ ਮਾਤਰਮ ਜਾਂ ਭਾਰਤ ਮਾਤਾ ਕੀ ਜੈ, ਇਹਨਾਂ ਨਾਲ ਸਾਡਾ ਕੋਈ ਸੰਬੰਧ ਨਹੀਂ। ਹਾਂਜੀ, ਤਾਂ ਉਹ ਸਿੱਖ ਵਧਾਈ ਦਾ ਪਾਤਰ ਹੈ। ਉਹ ਗੁਰੂ ਦੀਆਂ ਜਿਹੜੀਆਂ ਖੁਸ਼ੀਆਂ ਜਿਹੜੀ ਗੁਰੂ ਮਹਾਰਾਜ ਨੇ ਸਿੱਖ ਕੌਮ ਨੂੰ ਪਾਤਸ਼ਾਹੀ ਦਾਵਾ ਬਖਸ਼ਿਆ ਹੋਇਆ ਉਹਦਾ ਉਹ ਪਾਤਰ ਹੈ। ਸੋ ਉਹਨਾਂ ਨੂੰ ਅਸੀਂ ਵਧਾਈ ਦਿੰਦੇ ਹਾਂ। ਲੇਕਿਨ ਜਿਹੜੇ ਇਹਦੇ 'ਚ ਸ਼ਾਮਲ ਹੈ ਉਹ ਅਸੀਂ ਉਹਨਾਂ ਨੂੰ ਇਹੋ ਹੀ ਸਮਝਦੇ ਹਾਂ ਕਿ ਬੇਗਾਨੀ ਸ਼ਾਦੀ ਮੇਂ ਅਬਦੁੱਲਾ ਦੀਵਾਨਾ ਵਾਲੀ ਗੱਲ ਹੈ ਉਹਨਾਂ ਦੀ। ਸੋ ਇਹਦੇ ਉੱਤੇ ਆਧਾਰਿਤ ਹਰ ਸਾਲ ਅਸੀਂ 26 ਜਨਵਰੀ ਨੂੰ ਵੀ ਇੱਕ ਵਿਸ਼ਵਾਸਘਾਤ ਦਿਵਸ ਵਜੋਂ ਮਨਾਉਂਦੇ ਹਾਂ ਜੀ। ਤੇ ਜੋ ਸਾਡੇ ਨਾਲ ਇਹ ਸੰਵਿਧਾਨ ਦੇ ਹੇਠ ਹੋਇਆ ਉਹ ਤੁਹਾਨੂੰ ਪੰਜਾਬੀ ਸੂਬੇ ਤੋਂ ਲੈ ਕੇ ਸਿੱਖ ਕਤਲੇਆਮ, ਸਾਡੀ ਜਿਹੜੀ ਨਸਲਕੁਸ਼ੀ ਹੈ, ਜੇ ਇਹਨੂੰ ਸਾਰੇ ਨੂੰ ਸਮਾਪਤ ਕਰਨਾ ਹੋਵੇ ਤਾਂ ਸਿੱਖ ਕੌਮ ਦੀ ਜਿਹੜੀ ਬਾਡੀ ਲੈਂਗੁਏਜ ਤੋਂ ਕਹਿ ਲਓ ਕਲਚਰਲ ਨਸਲਕੁਸ਼ੀ, ਸਾਡੀ ਧਾਰਮਿਕ ਨਸਲਕੁਸ਼ੀ, ਡੇਰਿਆਂ ਨੂੰ ਉਤਸ਼ਾਹ ਕਰਨਾ, ਸਾਡੀ ਜਿਹੜੀ ਫਿਜ਼ੀਕਲ ਐਲੀਮੀਨੇਸ਼ਨ ਉਹ ਤਾਂ ਬਹੁਤ ਸਾਹਮਣੇ ਦਿਸਦੀ ਹੈ। ਲੇਕਿਨ ਇਹਦੀ ਲੰਬੀ ਪ੍ਰੋਸੈਸ ਆਰੰਭੀ ਹੋਈ ਹੈ ਸਿੱਖਾਂ ਦੀ ਜਾਂ ਹੋਰ ਵੀ ਘੱਟ ਗਿਣਤੀਆਂ ਦੀ ਨਸਲਕੁਸ਼ੀ ਦੀ। ਸੋ ਉਹਦੇ ਪ੍ਰਤੀ ਅਸੀਂ ਅਵੇਅਰ ਕਰਦੇ ਜੀ। ਬਿਲਕੁਲ ਧਾਮੀ ਸਾਹਿਬ, ਜੇ ਅਸੀਂ 1950 ਤੋਂ ਜਿੱਥੋਂ ਗੱਲ ਸ਼ੁਰੂ ਹੁੰਦੀ ਹੈ ਉਦੋਂ ਤੋਂ ਨਜ਼ਰ ਮਾਰੀਏ, ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਜਿਹੜੇ ਕੌਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਸਿੱਖ ਨੁਮਾਇੰਦੇ ਸੀ ਉਹਨਾਂ ਵੱਲੋਂ ਸੰਵਿਧਾਨ ਦੇ ਖਰੜੇ 'ਤੇ ਦਸਤਖਤ ਤੱਕ ਨਹੀਂ ਸੀ ਕੀਤੇ ਗਏ, ਅਤੇ ਉਦੋਂ ਵੀ ਅਕਾਲੀ ਦਲ ਵੱਲੋਂ ਜਿਹੜੀ ਵਿਰੋਧ ਦੀ ਲਾਈਨ ਹੈਗੀ ਹੈ ਇਹ ਸੰਵਿਧਾਨ ਦੇ ਖਿਲਾਫ ਉਹ ਦਿੱਤੀ ਗਈ ਸੀ, ਅਤੇ ਸਿੱਖਾਂ ਨੇ, ਸਿੱਖ ਕੌਮ ਨੇ ਪੰਜਾਬ ਦੇ ਵਿੱਚ ਅਤੇ ਬਾਕੀ ਥਾਵਾਂ 'ਤੇ ਵੀ ਵਿਰੋਧ ਕੀਤਾ ਵੀ ਸੀ। ਪਰ ਸਮਾਂ ਪਾ ਕੇ ਜੇ ਅਸੀਂ ਪਿਛਲੇ ਸਾਰੇ ਸਮੇਂ ਨੂੰ ਉਦੋਂ ਤੋਂ ਦੇਖੀਏ ਤਾਂ ਉਦੋਂ ਦੀ ਜੇ ਗੱਲ ਦੇਖੀਏ ਜਿਸ ਹਿਸਾਬ ਨਾਲ ਸਿੱਖਾਂ ਨੇ ਵਿਰੋਧ ਕੀਤਾ ਸੀ, ਅਤੇ ਅੱਜ ਅਸੀਂ ਜਿੱਥੇ ਆਣ ਕੇ ਖੜ੍ਹੇ ਹਾਂ, ਭਾਵੇਂ ਲਹਿਰ ਵੀ ਉੱਠੀ, ਪੰਜਾਬੀ ਸੂਬੇ ਦੀ ਗੱਲ ਵੀ ਹੋਈ, ਦਰਬਾਰ ਸਾਹਿਬ 'ਤੇ ਹਮਲੇ ਦੀ ਗੱਲ ਵੀ ਹੋਈ, ਫਿਰ ਸਿੱਖ ਨਸਲਕੁਸ਼ੀ ਦਾ ਅਸੀਂ ਦੌਰ ਦੇਖਦੇ ਹਾਂ ਪੰਜਾਬ ਦੇ ਵਿੱਚ, ਉਹਦੇ ਤੋਂ ਬਾਅਦ ਵੀ ਅੱਜ ਜੋ ਮਾਹੌਲ ਇੱਕ ਹੋਣਾ ਚਾਹੀਦਾ ਸੀ ਉਹ ਕਿਤੇ ਨਾ ਕਿਤੇ ਨਹੀਂ ਨਜ਼ਰ ਆਉਂਦਾ। ਨੌਜਵਾਨਾਂ ਦੇ ਵਿੱਚ, ਸਿੱਖਾਂ ਦੇ ਵਿੱਚ ਜਿਹੜੀ ਹੈ ਇਹ ਅਵੇਅਰਨੈਸ ਦੀ ਘਾਟ ਹੈਗੀ ਹੈ, ਜਾਂ ਇਹਨੂੰ ਤੁਸੀਂ ਇਹਦੇ ਪਿੱਛੇ ਹੋਰ ਕੀ ਕਾਰਨ ਦੇਖਦੇ ਹੋ ਕਿ ਅੱਜ ਜਿਹੜੀ ਉਹਨਾਂ ਲੋਕਾਂ ਦੀ ਜਿਹੜੇ ਸੰਵਿਧਾਨ ਦੇ ਖਿਲਾਫ ਇੱਕ ਸੰਘਰਸ਼ ਦੀ ਗੱਲ ਕਰਦੇ ਆ, ਉਹਨਾਂ ਦੀ ਜਿਹੜੀ ਗਿਣਤੀ ਹੈ ਪੰਜਾਬ ਦੇ ਵਿੱਚ ਸਿੱਖਾਂ ਦੇ ਵਿੱਚੋਂ ਵੀ ਜੇ ਦੇਖਿਆ ਜਾਵੇ ਉਹ ਘਟੀ ਹੈ, ਅਤੇ ਉਹ ਘੱਟ ਹੈਗੀ ਹੈ ਅੱਜ ਦੀ ਡੇਟ ਦੇ ਵਿੱਚ। ਇਹਦਾ ਕੀ ਕਾਰਨ ਸਮਝਦੇ ਹੋ ਤੁਸੀਂ? ਇਹਦਾ ਕਾਰਨ ਦੇਖੋ, ਇੱਕ ਤਾਂ ਜਿਹੜਾ ਰੂਲਰ ਹੁੰਦਾ, ਜਿਸ ਤਰ੍ਹਾਂ ਰਕਵਾਲ ਨੇ ਵੀ ਕਿਹਾ ਸੀ ਕਿ नींद से बेदार होता है कहीं महकूम गर फिर सलाह देती है उसको हुक्मरां की साहरी। ਜਿਹੜਾ ਗੁਲਾਮ ਹੁੰਦਾ ਨਾ ਉਹ ਨੀਂਦ ਚੋਂ ਉੱਠਦਾ ਨਹੀਂ, ਜੇ ਕਦੀ ਉੱਠ ਹੀ ਪਵੇ ਤਾਂ ਜਿਹੜਾ ਹਾਕਮ ਹੁੰਦਾ ਹੈ ਉਹ ਇੰਨਾ ਤਾਨ ਹੁੰਦਾ ਹੈ, ਬੇਈਮਾਨ ਹੁੰਦਾ ਹੈ, ਉਹਦੀ ਬਦਨੀਤੀ ਹੁੰਦੀ ਹੈ ਕਿ ਉਹਨੂੰ ਫਿਰ ਕੱਟ ਪਾ ਕੇ ਸਲਾਹ ਦਿੰਦੀ ਹੈ। ਸੋ ਸਾਡਾ ਜਦੋਂ ਵੀ ਕੋਈ ਕੌਮ ਦੀ ਹੁੰਦੀ ਹੈ ਸ਼ਾਦੀ ਤਾਂ ਸਾਡੇ ਵਿੱਚੋਂ ਹੀ ਜਿਸ ਤਰ੍ਹਾਂ ਉਹ ਲੀਡਰ ਕੱਢ ਕੇ ਤੇ ਕੌਮ ਨਾਲ ਉਹਨੂੰ ਦੁਬਿਧਾ ਚ ਪਾਈ ਰੱਖਦੇ ਆ। ਇਹਦੇ ਲਈ ਅਸੀਂ ਸਭ ਤੋਂ ਵੱਡੀ ਗੱਲ ਮੰਨਦੇ ਜਿਹੜੀ ਦੁਬਿਧਾ, ਜਿਹੜੀ ਇੱਕ ਸਿੱਖ ਕੌਮ ਨੂੰ ਇਹ ਦੁਬਿਧਾ ਪਾਈ ਹੋਈ ਹੈ ਕਿ ਸ਼ਾਇਦ ਅਸੀਂ ਇਸ ਕੌਂਸਟੀਟਿਊਸ਼ਨ ਦੇ ਅੰਦਰ ਸਾਨੂੰ ਇਨਸਾਫ ਮਿਲ ਜਾਣਾ, ਸਾਡੀ ਜਿਹੜੀ ਕੌਮ ਹੈ ਅਸੀਂ ਇੱਕ ਜਿਹੜਾ ਸਾਡਾ ਨਿਆਰਾਪਨ ਹੈ ਉਹ ਕਾਇਮ ਰਹਿ ਸਕਦਾ ਹੈ। ਸੋ ਇਹਨੂੰ ਵਿਤਕਰੇ ਦਾ ਨਾਂ ਦੇ ਕੇ ਅਕਾਲੀਆਂ ਨੇ ਜਾਂ ਸਾਡੇ ਸਿੱਖ ਲੀਡਰ ਨੇ ਕੌਮ ਨੂੰ ਭੰਬਲ ਭੂਸੇ ਚ ਪਾਇਆ ਹੁੰਦਾ, ਔਰ ਇਹਦੇ ਲਈ ਉਹ ਸੁਟੇਬਲੀ ਰਿਵਾਰਡ ਵੀ ਹੁੰਦੇ ਆ ਕੇਂਦਰ।
क्योंकि मैं फिर दोहराउणा जदों मास्टर तारा सिंह गए आज़ादी तो बाद तो उत्थे नेहरू ने कहा इन्हों कुछ सिखां दी मंगां लैके गए सिखां दी कहंदा लिसन जी जे तुहानूं कुछ अपने लिए चाहिए तो दसो सिख कौम नूं की किवें किदां किस तरह देना है मैनूं पता सो हौली हौली इन्हों लीडरां नूं उदों अकाली ठीक रहे लेकिन स्वर्ण सिंह प्रताप सिंह कैरों इन्हों समझ आना शुरू होया हुकुम सिंह नूं भी समझ आ गया बाद के बाद जिहड़ी हुण अकाली लीडरशिप है उन्होंने भी चंगी तरह समझ आया भी जो कुछ लेना है अपने लिए लो ते कौम नूं इन्नी दुविधा च पाया होया कि शायद विद इन इंडियन फ्रेमवर्क जिहड़ा सानूं कुछ प्राप्त हो सकता है। दल खालसा दे जिहड़े यतन है वो बिल्कुल असीं बिल्कुल क्लीयर है इस कॉन्स्टिट्यूशन के अंदर क्यों अज तक ये 100 अमेंडमेंट हो चुकी हैं उस तो बाद जदों तो 1950 तो लेकिन एक भी अमेंडमेंट सिखां लई जां किसी होर घट गिणती दीआं जिहड़ियां आशावां है उन्होंने पूरी करन लई नहीं बल्कि उन्होंने होर किस तरह दबाउणा है किस तरह सारियां पावर सेंट्रलाइज करनियां जिहड़ी आ उन्होंने किदां कुचलना है किदां मारना है इन्हां दा लैंगुएज कल्चर सारा किदां खत्म करना है उहदे उत्ते हुंदियां सो ऐसी इस दुख हेलो हेलो धामी साहब हेलो व्यूअर्स मैनूं लगदा साडी जिहड़ी लाइन है फोन लाइन वो डिसकनैक्ट हो चुकी है असीं ब्रेक ते जावांगे ते ब्रेक तो बाद धामी साहब नाल दोबारा जिहड़ी अज दी विचार चर्चा हैगी है। हाँ जी व्यूअर्स ब्रेक तो बाद तुहाडा स्वागत है। असीं माफ़ी चाहुंदे हां कुछ तकनीकी खराबी के कारण पर असीं जिहड़ी अज दी साडी विचार चर्चा हैगी है धामी साहब नाल उहदी दुबारा शुरुआत करदे हां। हाँ जी धामी साहब वाहिगुरू जी का खालसा वाहिगुरू जी की फतेह। खालसा वाहिगुरू जी की फतेह। धामी साहब जिवें असीं संविधान दे बारे तुसीं चानना पाया कि की विचार चर्चा हुई है असीं इहदे पिछोकड़ बारे भी गल कीती है ते किवें हालात बदले ने उहदे बारे भी तुसीं वेरवे सहित सानूं जानकारी दित्ती है साडे नाल विचार अपने साझे कीते आ। जे असीं चोण प्रणाली की गल करनी होवे चोणां दी गल करनी होवे सारे सिस्टम की गल करनी होवे तां इहदे बारे दल खालसा ने एक क्लीयर लाइन लई है कि चोणां दा जिहड़ा बॉयकॉट हैगा वो होना चाहिए इहदे विच किते भी साडा जिहड़ा सिखां दा वो भला नहीं हो सकता चोणां दे द्वारा। सो ਇਹਦਾ ਕੀ ਕਾਰਨ ਹੈਗਾ ਤੇ ਜਿਹੜੀਆਂ ਬਾਕੀ ਧਿਰਾਂ ਨੇ कई होर ਧਿਰਾਂ ਹੈਗੀਆਂ ਨੇ खास तौर ਤੇ ਜੇ ਅਕਾਲੀ ਦਲ ਅੰਮ੍ਰਿਤਸਰ ਨੂੰ ਦੇਖਿਆ ਜਾਵੇ ਉਹ ਚੋਣਾਂ ਦੇ ਵਿੱਚ ਰਹਿ ਕੇ ਚੋਣਾਂ ਲੜ ਕੇ ਜਿਹੜਾ ਹੈਗਾ ਉਹ ਪ੍ਰਚਾਰ ਦੀ ਗੱਲ ਕਰਦੇ ਆ ਸੋ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? देखो मैं दूसरिया धिरां ते तां कमेंट नहीं करूँगा क्योंकि जे उन्होंने लगता है भी इस तरह पंथ का जां पंजाब का भला हो सकता है जी ये उन्होंने मुबारक है लेकिन ऐसी ही समझते हैं कि कोई भी जिहड़ी संघर्षशील धिर है जिहड़ी अपनी आज़ादी लई लड़ रही है उन्होंने इस सिस्टम के विचों कुछ नहीं प्राप्त होना और पिछले जिहड़े करीब 70 सालों तो असीं 65-70 सालों तो देख रहे हैं जो साडे नाल हो रहा है जी और जे इहदे विचों चोणां चों आज़ादी निकलदी होवे जी तुसीं जिहड़ी वाजपेयी ते ओह जे कश्मीर डेज है अमरजीत सिंह दुलत की किताब पढ़ो ਜਾਂ ਹੋਰ ਪੜੋ ਇੰਡੀਅਨ ਸਟੇਟ ਦਾ ਜਿੰਨੀਆਂ ਵੀ ਸੰਘਰਸ਼ਸ਼ੀਲ ਦਿਨ ਆਇਆ ਉਹਨਾਂ ਨੂੰ ਇੱਕੋ ਹੀ ਜ਼ੋਰ ਲੱਗਾ ਰਹਿੰਦਾ ਕਿ ਤੁਸੀਂ ਇਲੈਕਸ਼ਨ ਪ੍ਰੋਸੈਸ 'ਚ ਪਵੋ ਚਾਹੇ ਉਹ ਕਸ਼ਮੀਰ ਹੈ ਚਾਹੇ ਉਹ ਮੀਜ਼ੋ ਆ ਨਾਗੇਜ਼ ਹੈ ਜਾਂ ਇੱਥੇ ਸਿੱਖ ਉਹ ਚਾਹੁੰਦੇ ਕਿ ਤੁਸੀਂ ਇਲੈਕਸ਼ਨ ਪ੍ਰੋਸੈਸ 'ਚ ਆਓ ਕਿਉਂਕਿ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਆ ਕੇ ਜਦੋਂ ਤੁਸੀਂ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਆਉਂਦੇ ਆ ਤਾਂ ਜਿਹੜਾ ਤੁਹਾਡਾ ਪਾਤਸ਼ਾਹੀ ਦਾਵਾ ਆ ਉਹਦੀ ਜਿਹੜੀ ਉਮੰਗ ਹੈ ਸਪਿਰਿਟ ਹੈ ਔਰ ਜਿਹੜਾ ਸਾਡਾ ਅਧਿਕਾਰ ਹੈ ਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਹੈ ਉਹ ਜਿਹੜਾ ਆ ਉਹਦੀ ਜਿਹੜਾ ਸਕਿੰਗ ਹੈ ਕਹਿ ਲਓ ਉਹਨੂੰ ਸਰੈਂਡਰ ਕਰਨ ਵਾਲੀ ਗੱਲ ਹੈ ਅਸੀਂ ਚਾਹੁੰਦੇ ਕਿ ਸਾਨੂੰ ਇਲੈਕਸ਼ਨ ਸਿਰਫ ਉਦੋਂ ਲੜਨੀ ਚਾਹੀਦੀ ਹੈ ਜਦੋਂ ਸਵੈ ਨਿਰਣੇ ਦੇ ਰਾਹੀਂ ਸਾਨੂੰ ਵੱਖ ਹੋਣ ਦਾ ਵੀ ਅਧਿਕਾਰ ਹੋਵੇ ਕਿ ਅਸੀਂ ਭਾਰਤੀ ਨਿਜ਼ਾਮ ਤੋਂ ਵੱਖ ਹੋਣ ਦਾ ਜਿਸਦੇ ਉੱਤੇ ਜਿਹੜਾ ਸਵੈ ਨਿਰਣੇ ਰੈਫਰੈਂਡਮ ਹੋਵੇ ਫਿਰ ਸਾਨੂੰ ਇਲੈਕਸ਼ਨ ਲੜਨੀ ਚਾਹੀਦੀ ਆ
ਨਾ ਕਿ ਭਾਰਤੀ ਨਿਜ਼ਾਮ ਅਧੀਨ ਚੋਣ ਲੜ ਕੇ ਅਸੀਂ ਜਿਹੜਾ ਆਪਣਾ ਦਾਅਵਾ ਆ ਪਾਤਸ਼ਾਹੀ, ਉਸ ਦਾਅਵੇ ਨੂੰ ਸਾਨੂੰ ਲੱਗਦਾ ਹੈ ਕਿ ਸਰੈਂਡਰ ਕਰਦੇ ਆ। ਤੇ ਉਹ ਅਸੀਂ ਜਿਹੜਾ ਇਹ ਹੈਗਾ ਸਿੱਖ, ਔਰ ਅੱਜ ਦੇ ਲੜਕੇ ਨੇ ਇਲੈਕਸ਼ਨ ਲੜ ਕੇ ਦੇਖ ਲਿਆ, ਇਹਦੇ ਵਿੱਚੋਂ ਕੁਛ ਸਿੱਖਾਂ ਨੂੰ ਕੋਈ ਪ੍ਰਾਪਤੀ ਨਹੀਂ ਹੋਈ। ਅੱਜ ਦੇ ਜੇ ਕਹਿੰਦੇ ਆ ਕਿ ਪੰਜਾਬੀ ਸੂਬਾ ਬਣਿਆ, ਪ੍ਰਾਪਤੀ ਜੇ ਕਹੀਏ ਤੇ ਅਸੀਂ ਲੈਂਗੁਏਜ ਦੇ ਆਧਾਰ ਜਿਹੜਾ ਬਾਕੀਆਂ ਨੂੰ ਉਦਾਂ ਹੀ ਮਿਲ ਗਏ, ਉਹ ਵੀ ਚੋਣਾਂ ਲੜ ਕੇ ਨਹੀਂ ਪ੍ਰਾਪਤ ਹੋਇਆ, ਇਹਨਾਂ ਨੂੰ ਸਟਰਗਲ ਕਰਕੇ ਪ੍ਰਾਪਤ ਹੋਇਆ। ਔਰ ਜੇ ਗੁਰਬਾਣੀ ਜੀ ਲਈਏ ਤਾਂ ਅਸੀਂ ਇਹ ਗੱਲਾਂ ਸਮਝਦੇ ਵੀ ਹਾਂ, ਲੇਕਿਨ ਫਿਰ ਮੁੜ ਮੁੜ ਕੇ ਫਿਰ ਫਾਹੀ ਫਾਸੇ ਕਊਆ, ਫਿਰ ਪਛਤਾਨਾ ਅਬ ਕਿਆ ਹੁਆ, ਫਾਸਾ ਚੋਗ ਚੁਗੇ ਨਹੀਂ ਬੂਝੇ, ਸਤਿਗੁਰ ਮਿਲੇ ਤਾਂ ਕੀ ਸੂਝੇ। ਤੇ ਅਸੀਂ ਮੁੜ ਮੁੜ ਕੇ ਉਸ ਪ੍ਰਣਾਲੀ 'ਚ ਫਸਦੇ ਹਾਂ, ਆਪਣੇ ਪਾਤਸ਼ਾਹੀ ਦਾਵਾ ਆ ਜਿਹੜਾ ਉਹਨੂੰ ਡਿਲਿਊਟ ਕਰਦੇ ਆ। ਪਰ ਦਲ ਖਾਲਸਾ ਸਮਝਦਾ ਜਿਹੜਾ ਸਾਡਾ ਸਵੈ ਨਿਰਣੇ ਦਾ ਹੱਕ ਹੈ, ਜਿਹੜਾ ਸਾਡਾ ਵੱਖ ਹੋਣ ਦਾ ਅਧਿਕਾਰ ਹੈ, ਜੇ ਉਹ ਸਾਨੂੰ ਇਹ ਇਲੈਕਸ਼ਨ ਪ੍ਰੋਸੈਸ ਨਹੀਂ ਦਿੰਦੀ, ਇਹ ਸੰਵਿਧਾਨ ਸਾਨੂੰ ਨਹੀਂ ਦਿੰਦਾ, ਤਾਂ ਇਹ ਸਾਡਾ ਜਿਹੜਾ ਅਧਿਕਾਰ ਹੈ, ਸਾਡੀ ਜਿਹੜੀ ਮੰਗ ਹੈ, ਇੰਨੀ ਸਸਤੀ ਨਹੀਂ ਕਿ ਗਲੀਆਂ ਨਾਲੀਆਂ ਜਾਂ ਚੌਧਰਾਂ ਦੀ ਖਾਤਰ ਇਲੈਕਸ਼ਨ ਲੜ ਕੇ ਉਹਦੇ ਤੋਂ ਬਰਬਾਦ ਕੀਤੀ ਜਾਵੇ। ਜੀ ਧਾਮੀ ਸਾਹਿਬ, ਅਸੀਂ ਸੰਵਿਧਾਨ ਦੀ ਗੱਲ ਕੀਤੀ ਹੈ, ਚੋਣ ਪ੍ਰਣਾਲੀ ਦੀ ਗੱਲ ਕੀਤੀ ਹੈ। ਜੇ ਤੁਸੀਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇਹਦੇ ਵਿੱਚ ਦਲ ਖਾਲਸਾ ਜਥੇਬੰਦੀ ਦਾ ਯਕੀਨ ਨਹੀਂ ਹੈਗਾ ਅਤੇ ਸਵੈ ਨਿਰਣੇ ਦੇ ਹੱਕ ਲਈ ਜਿਹੜੀ ਲੜਾਈ ਹੈ, ਸੰਘਰਸ਼ ਹੈ, ਉਹ ਤੁਸੀਂ ਕਰ ਰਹੇ ਹੋ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਪ੍ਰਾਪਤੀ ਲਈ, ਇਹਨੂੰ ਅਮਲੀ ਜਾਮਾ ਪਹਿਨਾਉਣ ਦੇ ਲਈ ਕੀ ਰਣਨੀਤੀ ਕੀ ਹੈਗੀ ਹੈ? ਜੇ ਅਸੀਂ ਚੋਣਾਂ ਦੇ ਵਿੱਚ ਰਹਿੰਦਿਆਂ ਗੱਲ ਨਹੀਂ ਕਰਨੀ ਹੈਗੀ ਅਤੇ ਆਪਣਾ ਅਸੀਂ ਫਿਰ ਹੋਰ ਉਹਨੂੰ ਪ੍ਰਚਾਰ ਕਰਨ ਦਾ ਜਾਂ ਉਹਨੂੰ ਸਵੈ ਨਿਰਣੇ ਦੇ ਹੱਕ ਨੂੰ ਅਮਲੀ ਜਾਮਾ ਪਹਿਨਾਉਣ ਦੇ ਲਈ ਕੀ ਰਣਨੀਤੀ ਹੈਗੀ ਹੈ ਦਲ ਖਾਲਸਾ ਦੀ? ਦੇਖੋ, ਜਿੰਨੀ ਸਾਡੀ ਸਮਰੱਥਾ, ਅਸੀਂ ਯੂਥ, ਜੇ ਤੁਸੀਂ ਕੱਲ੍ਹ ਦੇ ਪ੍ਰੋਗਰਾਮ ਕਰਦੇ, ਉੱਥੇ ਜ਼ਿਆਦਾ ਜਿਹੜੇ ਸਾਡੇ ਸਪੀਕਰ ਸੀਗੇ ਉਹ ਯੂਥ ਸੀਗੇ, ਨੌਜਵਾਨ, ਔਰ ਜਿਹੜੇ ਉਹਦੇ 'ਚ ਪ੍ਰੋਫੈਸਰ ਵੀ ਹੈ, ਇੰਜੀਨੀਅਰ ਵੀ, ਔਰ ਉਹਨਾਂ ਦੇ ਜੇ ਤੁਸੀਂ ਜਿੰਨੀ ਉਹਨਾਂ ਨੂੰ ਕਲੈਰਿਟੀ ਹੈ, ਹਾਂਜੀ, ਜਾਂ ਤਾਂ ਇਹਨਾਂ ਨੂੰ ਜਿਹੜੇ ਅੱਜ ਤਾਈਂ ਸਾਡੀ ਲੀਡਰ ਉਹਨਾਂ ਨੂੰ ਪ੍ਰੈਸ ਜਾਓ ਗੱਲ ਕਰਨਾ ਨਹੀਂ ਚਾਹੁੰਦੇ। ਸੋ ਅਸੀਂ ਯੂਥ ਨੂੰ ਪ੍ਰਪੇਅਰ ਕਰਨਾ ਆ, ਸਿੱਖ ਯੂਥ ਆਫ ਪੰਜਾਬ, ਔਰ ਉਹਦੇ ਰਾਹੀਂ ਕਿਉਂ ਜਿਹੜੇ ਬੁੱਢੇ ਪੋਤੇ ਆ ਉਹਨਾਂ ਨੂੰ ਸ਼ਾਇਦ ਪੜ੍ਹਾਉਣਾ ਕਹਿੰਦੇ ਹੁੰਦੇ ਔਖਾ ਹੋ ਜਾਂਦਾ। ਸੋ ਉਹ ਯੂਥ ਦੇ ਵਿੱਚ ਅਸੀਂ ਅਵੇਅਰਨੈਸ ਕ੍ਰੀਏਟ ਕਰਦੇ ਹਾਂ, ਜਿੰਨੀ ਸਾਡੀ ਸਮਰੱਥਾ ਇਸ ਨੂੰ ਆਪਣਾ ਵੱਧ ਤੋਂ ਵੱਧ ਯੂਥ ਦੇ ਵਿੱਚ ਅਸੀਂ ਲਿਜਾਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਇਹ ਇੱਕ ਰਾਜਨੀਤੀ ਲਈ ਇਲੈਕਸ਼ਨ ਲੜਨਾ ਹੀ ਨਹੀਂ ਜ਼ਰੂਰੀ ਹੁੰਦਾ, ਜਿੰਨੇ ਅਸੀਂ ਪ੍ਰੋਗਰਾਮ ਕਰਦੇ ਹਾਂ, ਸੈਮੀਨਾਰ ਕਰਦੇ ਹਾਂ। 26 ਤਰੀਕ ਨੂੰ ਫਿਰ ਅਸੀਂ ਜ਼ੀਰੇ ਦੇ ਵਿੱਚ ਮੁਜ਼ਾਹਰਾ ਕਰਨਾ ਹੈ, ਜਾਂ 15 ਅਗਸਤ ਹੁੰਦਾ, 6 ਜੂਨ ਆਉਂਦਾ ਆ, ਹਿਊਮਨ ਰਾਈਟਸ ਡੇ ਆਉਂਦਾ, 29 ਅਪ੍ਰੈਲ ਨੂੰ ਖਾਲਿਸਤਾਨ ਐਲਾਨਨਾਮਾ ਦਿਵਸ ਆਉਂਦਾ। ਸੋ ਇਹ ਸਾਰੇ ਜਿਹੜੇ ਹੈਗੇ ਸਾਡੇ ਪ੍ਰੋਟੈਸਟ, ਸੈਮੀਨਾਰ, ਹੋਰ ਅਸੀਂ ਕਰਦੇ ਮਾਰਚ ਕਰਦੇ ਹਾਂ। ਇਹ ਵੀ ਇੱਕ ਰਾਜਨੀਤੀ ਦਾ ਹਿੱਸਾ ਹੈ, ਔਰ ਇਸ ਰਾਜਨੀਤੀ ਰਾਹੀਂ ਅਸੀਂ ਜਿਹੜਾ ਆਪਣਾ ਵਿਚਾਰ ਹੈ ਉਹ ਸਿੱਖ ਆਪਣੀ ਕੌਮ ਤਾਈਂ ਪਹੁੰਚਾਉਂਦੇ ਹਾਂ। ਔਰ ਉਹ ਕੌਮ ਨੂੰ ਕਿੰਨਾ ਲੈਂਦੀ ਹੈ, ਕਿੰਨਾ ਸਮਝਦੀ ਹੈ, ਕਿੰਨੇ ਲੋਕ ਸਾਡੇ ਨਾਲ ਤੁਰਦੇ ਹੈ, ਇਹ ਉਹਨਾਂ ਦੀ ਗੱਲ ਹੈ। ਲੇਕਿਨ ਸਾਨੂੰ ਲੱਗਦਾ ਕਿ ਜਿਹੜੀ ਸਾਡਾ ਥੋਟ ਹੈ, ਸਾਡਾ ਵਿਚਾਰ ਹੈ, ਇਹ ਗੁਰੂ ਇਹ ਠੀਕ ਹੈ। ਸਾਡੀ ਗੱਲ ਕਿੰਨੇ ਸਾਡੇ ਨਾਲ ਇਹ ਸਾਡਾ ਪਰਫਾਰਮੈਂਸ ਠੀਕ ਹੈ। ਲੇਕਿਨ ਇਹਦੀ ਵੀ ਗੱਲ ਕਿ ਖੜੋਣ ਵਾਲੀ ਗੱਲ ਨਹੀਂ ਹੈ, ਅਸੀਂ ਵੱਧ ਰਹੇ ਹਾਂ, ਸਾਡੀ ਯੂਥ ਜਿਹੜੀ ਹੈ ਉਹਦੇ 'ਚ ਅਵੇਅਰਨੈਸ ਆ ਰਹੀ ਹੈ। ਔਰ ਦਿਨੋਂ ਦਿਨ ਜਿਹੜਾ ਜਦੋਂ ਜੀ ਧਾਮੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢਿਆ ਅਤੇ ਸਾਡੇ ਦਰਸ਼ਕਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਆ ਇਹ ਸਾਰੇ ਇਸ਼ੂ ਦੇ ਉੱਪਰ। ਅੱਜ ਦੇ ਸ਼ੋਅ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਇਜਾਜ਼ਤ ਚਾਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਿਊਅਰਸ ਇਸੇ ਦੇ ਨਾਲ ਅਸੀਂ ਜਾਂਦੇ ਜਾਂਦੇ ਤੁਹਾਡਾ ਵੀ ਧੰਨਵਾਦ ਕਰ ਦਈਏ ਜਿਹੜੇ ਤੁਸੀਂ ਸਾਨੂੰ ਡਿਫਰੈਂਟ ਕੇਬਲ ਨੈਟਵਰਕਸ US ਤੇ ਕੈਨੇਡਾ ਦੇ ਵਿੱਚ ਦੇਖ ਰਹੇ ਹੋ। ਤੁਹਾਨੂੰ ਅਪੀਲ ਵੀ ਕਰਦੇ ਹਾਂ ਕਿ ਤੁਸੀਂ ਸਾਨੂੰ ਹੋਰ ਚੈਨਲਸ ਦੇ ਨਾਲ 5 ਹੋਰ ਚੈਨਲਸ ਦੇ ਨਾਲ ਸਾਨੂੰ ਗਲੋਬਲ CPN ਐਪ 'ਤੇ ਵਾਚ ਕਰ ਸਕਦੇ ਹੋ। ਉਹ ਐਂਡਰੋਇਡ ਅਤੇ ਆਈਫੋਨ ਦੇ ਡਿਵਾਈਸਿਸ ਦੇ ਉੱਪਰ ਸਾਰਿਆਂ ਦੇ ਉੱਪਰ ਅਵੇਲੇਬਲ ਹੈਗਾ। ਤੁਸੀਂ globalcpn.tv 'ਤੇ ਜਾ ਕੇ ਇਹਨੂੰ ਸਬਸਕ੍ਰਾਈਬ ਕਰ ਸਕਦੇ ਹੋ, ਜਿਹੜੀ ਮੰਥਲੀ ਸਬਸਕ੍ਰਿਪਸ਼ਨ ਹੈਗੀ ਹੈ। ਅਤੇ ਸਾਨੂੰ ਵੀ ਤੁਹਾਡੀ ਸਹਾਇਤਾ ਦੀ ਲੋੜ ਹੈਗੀ ਹੈ। ਸਾਨੂੰ ਵਿੱਤੀ ਸਹਾਇਤਾ ਦੇ ਲਈ, ਡੋਨੇਸ਼ਨਸ ਦੇ ਲਈ ਤੁਸੀਂ TV84.tv 'ਤੇ ਜਾ ਕੇ ਸਾਨੂੰ ਮੰਥਲੀ ਡੋਨੇਸ਼ਨਸ ਲਈ ਪਲੈਜ ਕਰ ਸਕਦੇ ਹੋ। ਸੋ ਇਸੇ ਦੇ ਨਾਲ ਅਸੀਂ ਜਿਹੜਾ ਅੱਜ ਦਾ ਸ਼ੋਅ ਹੈਗਾ ਉਹਦੀ ਇੱਥੇ ਸਮਾਪਤੀ ਕਰਦੇ ਹਾਂ। ਕੱਲ੍ਹ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।